ਇਹ ਐਕਟਿੰਗ ਜਥੇਦਾਰ ਅੱਗੋਂ ਐਕਟਿੰਗ ਕਰਦੇ ਆ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਹੈ ਕਿ ਜੀ 18 ਜੁਲਾਈ 2006 ਨੂੰ ਜਿਹੜਾ 5 ਜਥੇਦਾਰਾਂ ਨੇ ਜਥੇਦਾਰ ਵਿਦਾਂਤੀ ਦੀ ਅਗਵਾਈ ਦੇ ਵਿੱਚ ਕੀਤਾ ਸੀ ਫੈਸਲਾ, ਉਹਨੂੰ ਲਾਗੂ ਕਰਵਾਓ। ਹੁਣ ਉਹ ਫੈਸਲਾ ਕੀ ਸੀ? ਉਹ ਰੈਜ਼ੋਲੂਸ਼ਨ ਸੇਜ਼ ਦੈਟ ਨੀਦਰ ਪ੍ਰੋ ਨੋਰ ਐਂਟੀ ਸਲੋਗਨਸ ਬੀ ਰੇਜ਼ਡ ਇਨ ਦਾ ਪਰਿਕਰਮਾ ਆਫ ਗੋਲਡਨ ਟੈਂਪਲ ਔਨ ਦਾ ਓਕੇਜ਼ਨ। ਨਾਰੇ ਨਹੀਂ ਲੱਗ ਸਕਦੇ ਪਰਿਕਰਮਾ 'ਚ ਕਿਹਨੇ ਲਾਉਣੇ ਨੇ? ਅਕਾਲ ਤਖਤ ਤਾਂ ਹੈ ਹੀ ਰਾਜਸੀ ਸੱਤਾ ਦਾ ਕੇਂਦਰ। ਪਰ ਤੁਸੀਂ ਟਾਈਮਿੰਗ ਦੇਖੋ, ਇਹ ਡਿਸੂਏਡ ਕਰ ਰਹੇ ਸਰਕਾਰ ਨੂੰ, ਡੀਪ ਸਟੇਟ ਨੂੰ ਦੱਸ ਰਹੇ ਨੇ ਜੀ ਅਸੀਂ ਦਾ ਹਿੱਸਾ ਨਹੀਂ, ਅਸੀਂ ਤਾਂ ਤੁਹਾਡੇ ਨਾਲ ਹੈ। ਇਹ 2006 ਦਾ ਮਤਾ ਕੀਤਾ ਸੀ, ਇਹਨੂੰ ਭੁੱਲ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸੇ ਅਕਾਲ ਤਖਤ ਤੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ। ਬਿਲਕੁਲ, ਤੂੰ ਪਹਿਲਾਂ ਉਹਨੂੰ ਲਾਗੂ ਕਰ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰ ਵਰੇ ਵਾਂਗ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਵੀ ਜੂਨ 84 ਦੇ ਘੱਲੂਘਾਰੇ ਸੰਬੰਧੀ ਅਕਾਲ ਤਖਤ ਸਾਹਿਬ ਦੇ ਹੋਣ ਵਾਲੇ ਸਮਾਗਮ ਨੂੰ ਖਾਲਿਸਤਾਨ ਦੀ ਆਵਾਜ਼ ਤੋਂ ਸਖਨਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵਰਤਾਰਾ ਭਾਰਤੀ ਸਟੇਟ ਦੇ ਏਜੰਡੇ ਥੱਲੇ ਵੀ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਿਵੇਂ ਡੀਪ ਸਟੇਟ ਦੇ ਪਾਰਟਨਰ ਨੇ ਅਕਾਲੀ ਦਲ ਬਾਦਲ ਔਰ ਉਹਨਾਂ ਦੀ ਅੱਗੋਂ ਆਊਟਫਿਟ SGPC, ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਵੀਰ ਭੈਣਾਂ ਸਾਡੇ ਫੇਸਬੁੱਕ ਤੇ ਨਾਲ ਜੁੜੇ ਹੋਏ ਨੇ, ਬਿਲਕੁਲ ਉਹਨਾਂ ਦੇ ਮੈਸੇਜ ਸਾਂਝੇ ਕਰਦੇ ਹਾਂ। ਬੌਬ ਸਿੰਘ ਕਹਿੰਦੇ ਨੇ, ਜਿਹੜੇ ਕਹਿੰਦੇ ਨੇ 84 'ਚ ਹੋਇਆ ਭੁੱਲ ਜਾਓ, ਜਿਹੜੀਆਂ ਕੌਮਾਂ ਆਪਣੇ ਤੇ ਹੋਏ ਤਸ਼ੱਦਦ ਭੁੱਲ ਜਾਣ, ਉਹ ਕਦੇ ਵੀ ਦੁਨੀਆ 'ਚ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੀਆਂ। ਬੋਧੀਆਂ ਤੇ ਜੈਨੀਆਂ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਕਈ ਜ਼ਖਮਾਂ ਨੂੰ ਕੱਚਾ ਰੱਖਣਾ ਜ਼ਰੂਰੀ ਹੁੰਦਾ ਹੈ। ਉਸ ਦੀ ਪੀੜ ਸਾਡੇ ਤੇ ਹੋਏ ਜ਼ੁਲਮ ਅਤੇ ਤਸ਼ੱਦਦ ਨੂੰ ਯਾਦ ਕਰਵਾਉਂਦੀ ਰਹਿੰਦੀ ਹੈ। ਕਿਵੇਂ ਭੁੱਲ ਜਾਈਏ 84 ਨੂੰ? ਇਸ ਦਿਨ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ। ਸਾਨੂੰ ਸੰਤਾਂ ਦੇ ਬਚਨ ਅੱਜ ਵੀ ਯਾਦ ਨੇ। ਉਹਨਾਂ ਦਾ ਕਿਹਾ ਇੱਕ ਇੱਕ ਬਚਨ ਵੀਰ ਰਸ ਦੇ ਕੀਰਤਨ ਵਾਂਗ ਰਗਾਂ ਵਿੱਚ ਭਰ ਜਾਂਦਾ ਹੈ। ਉਹ ਅਕਸਰ ਕਹਿ ਦਿਆ ਕਰਦੇ ਸਨ ਕਿ ਸਰੀਰ ਦਾ ਮਰਨਾ ਮੌਤ ਨਹੀਂ ਹੈ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਸਿੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਉਹ ਸੈਂਟਰ ਦੇ ਦਿੱਤੇ 2-4 ਛਿੱਲੜ ਦੇਖ ਕੇ ਉਹਨਾਂ ਦੀਆਂ ਚੱਪਲੀਆਂ ਝਾੜ ਕੇ ਫਖਰ ਮਹਿਸੂਸ ਕਰਦਾ ਹੈ। ਜੋ ਪਿਛਲੇ ਅਤੇ ਅਜੋਕੇ ਸਮੇਂ ਬਾਦਲ ਲਾਣਾ, ਕੈਪਟਨ ਅਤੇ ਭੰਡ ਕਰਦੇ ਰਹੇ ਹਨ ਅਤੇ ਕਰ ਰਹੇ ਹਨ, ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਭ ਆਪਣੇ ਘਰ ਜ਼ਰੂਰ ਸੁਧਾਰੀਏ। ਬਾਣੀ ਅਤੇ ਸਿੱਖ ਇਤਿਹਾਸ ਆਪਣੇ ਬੱਚਿਆਂ ਨੂੰ ਦਿਨ ਰਾਤ ਸੁਣਾਈਏ ਅਤੇ ਖਾਲਸੇ ਦੀ ਬਿਰਤੀ ਵਾਲੇ ਬਾਣੀਏ। ਫਿਰ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਆਪ ਖਾਲਿਸਤਾਨ ਦੇਸ਼ ਪੰਜਾਬ ਆਜ਼ਾਦ ਆਪ ਮਿਲ ਜਾਵੇਗਾ। ਗੁਰੂ ਮਹਾਰਾਜ ਕਿਰਪਾ ਕਰਨ। ਆਪਣੇ ਆਪ 'ਚ ਮੁਕੰਮਲ ਮੈਸੇਜ ਹੈ ਬੌਬ ਸਿੰਘ ਜੀ ਦਾ, ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਖਾਲਸੇ ਦੀ ਬਿਰਤੀ ਵਾਲੇ ਬਣੀਏ। ਇੱਕ ਬਣਿਕ ਬਿਰਤੀ ਆ, ਅੱਜ ਸਿੱਖਾਂ ਦੇ ਵਿੱਚ ਵੀ ਇੱਕ ਬਾਣੀਏ ਦੀ ਬਿਰਤੀ ਹੈ ਜਿਹੜੇ ਪੈਸੇ ਦੇ ਪਿੱਛੇ ਦੌੜੇ ਹੋਏ ਨੇ। ਇੱਕ ਖਾਲਸੇ ਦੀ ਬਿਰਤੀ ਹੈ ਜਿਸ ਦਾ ਉਹਨਾਂ ਨੇ ਜ਼ਿਕਰ ਕੀਤਾ। ਫਿਰ ਉਹਨਾਂ ਨੇ ਆਪਣੀ ਗੱਲ ਅੱਗੋਂ ਜਾਰੀ ਰੱਖੀ ਹੈ। ਇੱਕ ਹੋਰ ਮੈਸੇਜ, ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੈ। ਅਸੀਂ ਸਰਹੰਦ ਵਾਲਾ ਸਾਕਾ ਯਾਦ ਕਰਦੇ ਹਾਂ ਜਿਸ ਤਹਿਤ ਹਮੇਸ਼ਾ ਮੋਤੀ ਰਾਮ ਮਹਿਰਾ ਜੀ ਅਤੇ ਦੀਵਾਨ ਟੋਡਰਮਲ ਜੀ ਨੂੰ ਯਾਦ ਕਰੀਦਾ ਹੈ। ਉਸੇ ਤਰ੍ਹਾਂ ਸਾਨੂੰ SK ਸਿਨਹਾ ਨੂੰ ਵੀ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਇੰਦਰਾ ਨੂੰ ਕੋਰਾ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਹਿੰਦੁਸਤਾਨ ਦੀ ਮਿਲਟਰੀ ਦੀ ਹੋਂਦ ਹੀ ਸਿੱਖਾਂ ਕਰਕੇ ਹੈ ਅਤੇ ਹਮਲੇ ਦੀ ਬੇਧੜਕ ਖਿਲਾਫਤ ਕੀਤੀ ਸੀ। ਸਿੱਖ ਜਿਵੇਂ ਆਪਣੇ ਦੁਸ਼ਮਣ ਨੂੰ ਨਹੀਂ ਭੁੱਲ ਸਕੇ, ਉਂਝ ਹੀ ਸਿੱਖਾਂ ਨਾਲ ਜਿਨ੍ਹਾਂ ਨੇ ਮਿੱਤਰਤਾ ਨਿਭਾਈ ਹੈ, ਅਸੀਂ ਉਹਨਾਂ ਦਾ ਵੀ ਸ਼ੁਕਰਾਨਾ ਜ਼ਰੂਰ ਕਰਦੇ ਹਾਂ। ਵਾਹਿਗੁਰੂ ਉਹਨਾਂ ਦੀ ਪਾਕ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਉਹਨਾਂ ਦੇ ਪਰਿਵਾਰ ਨੂੰ ਸੁਨੇਹਾ ਕਿ ਸਿੱਖ ਕੌਮ ਦਾ ਉਹਨਾਂ ਲਈ ਦਿਲ ਅਤੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਧੰਨਵਾਦ। ਇਹ ਵੀ ਤੁਸੀਂ ਬਿਲਕੁਲ ਬੌਬ ਸਿੰਘ ਜੀ ਠੀਕ ਫਰਮਾਇਆ। SK ਸਿਨਹਾ ਉਹਨਾਂ ਨੇ ਵੈਸਟਰਨ ਕਮਾਂਡ ਦੇ ਕਮਾਂਡੈਂਟ ਹੁੰਦੇ ਆ ਬਿਫੋਰ, ਕਿਉਂਕਿ ਜੂਨ 84 ਵੇਲੇ ਤਾਂ ਜਨਰਲ ਵੈਦਿਆ ਨੂੰ ਜਨਰਲ ਹੀ ਇਸ ਲਈ ਬਣਾਇਆ ਸੀ ਕਿ ਉਹਦੇ ਨਾਲ ਪਹਿਲਾਂ ਹੀ ਇਹ ਗਿਟਮਿਟ ਹੋ ਗਈ ਸੀ ਕਿ ਇਹ ਕੰਮ ਉਸ ਤੋਂ ਕਰਵਾਉਣਾ, ਪਰ SK ਸਿਨਹਾ ਨੇ ਨਾ ਕਰ ਦਿੱਤਾ ਸੀ। ਫਿਰ ਉਹਨਾਂ ਨੇ ਸਮੁੱਚੀ ਟੀਮ TV 84 ਦੇ ਨੂੰ ਵੀ ਫਤਿਹ ਬੁਲਾਈ ਹੈ। ਜਸਬੀਰ ਸਿੰਘ, ਬਲਵਿੰਦਰ ਸਿੰਘ, ਕੁਲਰਾਜ ਕੌਰ ਕਹਿੰਦੇ ਨੇ ਨੈਵਰ ਫੋਰਗੇਟ ਐਂਡ ਨੈਵਰ ਫੋਰਗਿਵ 84। ਇਹ ਭੈਣ ਜੀ ਕੁਲਰਾਜ ਕੌਰ ਸਰਟਨਲੀ ਆਸਟ੍ਰੇਲੀਆ ਵਾਲੇ ਭੈਣ ਜੀ ਹੋਣਗੇ। ਤੁਸੀਂ ਕਿੱਥੇ ਗਾਇਬ ਹੋ ਗਏ ਹੋ ਲੰਮੇ ਸਮੇਂ ਤੋਂ? ਇਹ ਕਾਫੀ ਲੰਬੀ ਲਿਖਤ ਲਿਖਦੇ ਹੁੰਦੇ ਸੀ, ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਹੋ। ਗੁਰਸਿੱਖ ਢਿੱਲੋਂ
खालिस्तान जिंदाबाद बन के रहेगा और फतेह। और इसी तरह सिंह हरमिंदर बॉब सिंह फिर कहते हैं डॉक्टर साहब सिख कौम ਵਧਾਈ ਦੀ ਪਾਤਰ ਹੈ ਜੋ ਸਿਡਨੀ ਵਿੱਚ ਜ਼ੋਰ ਸ਼ੋਰ ਨਾਲ ਰੈਫਰੈਂਡਮ ਦੀਆਂ ਵੋਟਾਂ ਦਾ ਜਾਓ ਜਲਾਲ ਦਿਖਾਇਆ। ਦਾਸ ਨੇ ਵੀ ਕੋਈ 20 ਤੋਂ 35 ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਨਾਲ ਸਹੀ ਪਤਾ ਭੇਜ ਕੇ ਉਹਨਾਂ ਨੂੰ ਸੁਭਾਗਾ ਵੋਟਾਂ ਦਾ ਸੁਭਾਗ ਪ੍ਰਾਪਤ ਹੋਇਆ। ਤੁਹਾਨੂੰ ਇਸ ਦਾ ਜ਼ਰੂਰ ਫਲ ਮਿਲੇਗਾ ਬੌਬ ਸਿੰਘ ਜੀ। ਮੈਂ ਸਮਝਦਾ ਵੀ ਹਰ ਥਾਂ ਹਰ ਇੱਕ ਨੂੰ ਇਹ ਕਰਨ ਦੀ ਲੋੜ ਹੈ। ਜਸਬੀਰ ਸਿੰਘ ਜਗਤਾਰ ਸਿੰਘ ਜੌ ਲਿਖਦੇ ਨੇ ਡਾਕਟਰ ਸਾਹਿਬ SFJ ਦੇ ਅੱਗੇ ਇੰਡੀਆ ਬੁਰੀ ਤਰ੍ਹਾਂ ਫੇਲ ਹੋਇਆ ਹੈ। PM ਵੀ ਵੋਟਾਂ ਨਹੀਂ ਰੁਕਵਾ ਸਕਿਆ ਪਰ ਸਾਡੇ ਲੀਡਰ ਅਜੇ ਵੀ ਨਹੀਂ ਸਮਝਦੇ। ਦੇਖੋ ਅਸੀਂ ਆਪਣੀ ਗਾਰੰਟੀ ਜਾਂ ਆਪਣੇ ਬਿਹਾਫ ਤੇ ਕਹਿ ਸਕਦੇ ਹਾਂ ਅਸੀਂ ਹਮੇਸ਼ਾ ਇਹ ਆਪਣਾ ਨਿਸ਼ਾਨਾ ਰੱਖਿਆ ਔਰ ਲਗਾਤਾਰਤਾ ਨਾਲ ਪਿਛਲੇ 40 ਸਾਲ ਤੋਂ ਹੀ ਲਗਭਗ ਇਹ ਰਿਹਾ ਕਿ ਜਿਹੜਾ ਵੀ ਪੰਥ ਦੀ ਗੱਲ ਕਰਦਾ ਹੈ ਜਿੱਥੇ ਵੀ ਪੰਥਕ ਏਜੰਡਾ ਅੱਗੇ ਜਾਂਦਾ ਹੈ ਉਸ ਦੇ ਉੱਤੇ ਕੋਈ ਲੇਬਲ ਹੈ ਕੋਈ ਨਾਂ ਹੈ ਕੋਈ ਧਿਰ ਹੈ ਅਸੀਂ ਹਮੇਸ਼ਾ ਹੀ ਜਿਹੜਾ ਵੀ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਅਸੀਂ ਉਸ ਦੀ ਹਮੇਸ਼ਾ ਡਟ ਕੇ ਹਮਾਇਤ ਕੀਤੀ ਹੈ ਤੇ ਕਦੇ ਇਹ ਤਵੱਕੋ ਵੀ ਨਹੀਂ ਕੀਤੀ ਕਿ ਜੀ ਉਹ ਰੈਸੀਪ੍ਰੋਕੇਟ ਕਰਨ ਕਿ ਉਹ ਥੈਂਕ ਯੂ ਕਰਨ ਜਾਂ ਉਹ ਜਿਹੜਾ ਉਹ ਸਾਡੀ ਤਾਂ ਨਹੀਂ। ਅਸੀਂ ਸਮਝਦੇ ਹਾਂ ਵੀ ਜਿਹੜਾ ਕੰਮ ਜੋ ਕਰਦੇ ਜੋ ਉਸ ਚੋਂ ਪੰਥ ਦੀ ਚੜ੍ਹਦੀ ਕਲਾ ਨਿਕਲਦੀ ਹੈ ਤਾਂ ਉਹਦੀ ਬਿਨਾਂ ਸ਼ਰਤ ਹਮਾਇਤ ਹੋਣੀ ਚਾਹੀਦੀ ਹੈ ਕਿਉਂਕਿ ਹਿਸਾਬ ਤਾਂ ਗੁਰੂ ਨੂੰ ਦੇਣਾ ਹੈ ਜਾ ਕੇ ਆਪਣਾ ਮੂੰਹ ਵੀ ਗੁਰੂ ਨੂੰ ਦਿਖਾਣਾ ਹੈ। ਤੇ ਜੇ ਅਸੀਂ ਚੰਗੇ ਕੰਮਾਂ ਨੂੰ ਵੀ ਐਵੇਂ ਆਪਣੀ ਈਗੋ ਜਾਂ ਈਰਖਾ ਦੇ ਥੱਲੇ ਛੁਟਿਆਉਂਦੇ ਹਾਂ ਤੇ ਫਿਰ ਅਸੀਂ ਕਿਹੜੀ ਸਿੱਖੀ ਕਮਾ ਰਹੇ ਹਾਂ। ਔਰ ਮੈਂ ਵਿਸ਼ਾ ਘੜੀ ਵੀ ਦੇਖ ਰਿਹਾ ਪਰ ਦੂਸਰੇ ਪਾਸੇ ਬਹੁਤ ਵਾਰ ਹੁੰਦਾ ਸੀ ਅੱਗੇ ਵੀ ਕਿਹਾ ਸੀ ਵੀ ਜਦੋਂ ਕੋਈ ਇੱਕ ਅੱਧਾ ਕੰਮ SGPC ਦਾ ਜਾਂ ਅਕਾਲੀ ਦਲ ਦਾ ਕੋਈ ਬਿਆਨ ਦੇ ਦਿੰਦਾ ਸਾਡੇ ਅਧਿਆਪਕ ਸਮਝਦੇ ਨੇ ਜੀ ਹੁਣ ਉਹ BJP ਤੋਂ ਅੱਕ ਗਏ ਨੇ ਔਰ ਇਹ ਹੁਣ ਤੋੜ ਦਿੱਤਾ ਹੈ ਨਾਤਾ ਹੁਣ ਉਹ ਪੰਥਕ ਏਜੰਡੇ ਵੱਲ ਜੇ ਮੁੜਨਾ ਚਾਹੁੰਦਾ ਹੈ ਸੁਖਬੀਰ ਬਾਦਲ ਤੇ ਫਲਾਣਾ ਤੇ ਅਸੀਂ ਕਿਉਂ ਰਸਤਾ ਰੋਕਦੇ ਇਹ ਕੋਈ ਨਾ ਮੁੜਨਾ ਮੜਨਾ ਨਹੀਂ ਚਾਹੁੰਦੇ ਇਹ ਸਿਰਫ ਭਰਮ ਜਾਲ ਵਿਛਾਉਂਦੇ ਨੇ। ਔਰ ਉਸੇ ਚੋਂ ਹੀ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਕਿ ਜੇ ਅਸੀਂ ਇੰਨੇ ਮਿਲੀਅਨ ਦਸਤਖਤ ਕਰਾ ਲਏ ਦੂਜਾ ਕਰਾ ਰਿਹਾ ਧਾਮੀ ਜੀ ਨੇ ਅਮਿਤ ਸ਼ਾਹ ਜਿਹੜਾ ਸ਼ਰਧਾਂਜਲੀ ਦੇਣ ਆਇਆ ਸੀ ਬੁੱਢੇ ਬਾਦਲ ਨੂੰ ਮਰੇ ਨੂੰ ਉਹਨੂੰ ਵੀ ਉਹ ਤਾਂ ਆਪਣੇ ਲੈਕਚਰ 'ਚ ਉਹਨੇ ਕਹਿ ਦਿੱਤਾ ਕਿ ਜੀ ਬੰਦੀ ਸਿੰਘ ਛੱਡੋ ਇਹ ਵੋ। ਹੁਣ ਕਰਤੂਤ ਤਾਂ ਪਰਖ ਤਾਂ ਉਦੋਂ ਹੀ ਇਵੇਂ ਅਕਾਲੀ ਦਾ ਜਿਹੜੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਡਰਾਮੇ ਜੇ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੇਲੇ ਬਹੁਤਿਆਂ ਨੂੰ ਲੱਗਾ ਦੇਖੋ ਜੀ ਸ਼ਾਇਦ ਲੱਤ ਲਾ ਦੇ ਥੱਲੇ ਸ਼ਾਇਦ ਸਰਬੱਤ ਖਾਲਸਾ ਬੁਲਾ ਦੇ ਸ਼ਾਇਦ ਇਵੇਂ ਕਰਦੇ ਉਹ ਰਾਘਵ ਚੱਡੇ ਦੇ ਜਾ ਪਹੁੰਚਿਆ ਫਿਰ ਉਹੀ ਜਿਹੜੇ ਸੀ ਉਹਨਾਂ ਨੂੰ ਲੱਗਣ ਲੱਗ ਗਿਆ ਉਹ ਕਹਿੰਦੇ ਵੀ ਉਹਨੂੰ ਖਾਲਸਾ ਵਹੀਰ ਭਾਈ ਰਾਮ ਸਿੰਘ ਨੇ ਸ਼ੁਰੂ ਕੀਤਾ ਜਿੱਥੋਂ ਛੱਡਿਆ ਸੀ ਉਹ ਯਾਦ ਨਹੀਂ ਆਇਆ। ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਉਹਨਾਂ ਦੀ ਯਾਦ 'ਚ ਅਖੰਡ ਪਾਠ ਯਾਦ ਨਹੀਂ ਆਇਆ। ਦੂਜੀ ਐਕਟੀਵਿਟੀ ਉਹ ਦਿੱਲੀ ਪਹੁੰਚ ਗਿਆ ਉੱਥੇ ਜਾ ਕੇ ਬੇਇੱਜ਼ਤੀ ਕਰਵਾਈ ਕਿਉਂਕਿ ਅਲਟੀਮੇਟਲੀ ਖੇਡ ਤਾਂ ਪੈਸੇ ਦੀ ਹੈ ਔਰ ਉਸ ਕਿਸਮ ਦਾ ਹੀ ਪਾਰਟ ਹੈ। ਹੁਣ ਕਿਉਂਕਿ ਇਸ ਵਾਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਵੀ 39ਵੀਂ ਘੱਲੂਘਾਰਾ ਦੀ ਯਾਦ ਜਿਵੇਂ ਦੁਨੀਆ ਭਰ 'ਚ ਮਨਾਈ ਗਈ ਔਰ ਜਿਸ ਅੰਦਾਜ਼ ਖਾਲਿਸਤਾਨ ਦੀ ਗੱਲ ਅੱਗੇ ਤੁਰੀ ਔਰ ਮੈਂ ਮੁਬਾਰਕਬਾਦ ਦਿੰਦਾ ਦਲ ਖਾਲਸਾ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਧਿਰਾਂ ਜਿਨ੍ਹਾਂ ਨੇ ਕੱਲ੍ਹ 5 ਜੂਨ ਨੂੰ ਜਿਹੜਾ ਹੋਲੋਕਾਸਟ ਰਿਮੈਂਬਰੈਂਸ ਮਾਰਚ ਕੱਢਿਆ ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਖਾਲਿਸਤਾਨ ਦੀ 5 ਕਿਲੋਮੀਟਰ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਤੋਂ ਅਕਾਲ ਤਖਤ ਸਾਹਿਬ ਤੱਕ ਦਾ ਮਾਰਚ ਸੀ। ਹੁਣ ਇਹ ਸੀ ਕਿ ਵੀ ਇਹਦਾ ਮਤਲਬ ਇਹ ਹੈ ਵੀ 6 ਜੂਨ ਵਾਲੇ ਤੱਕ ਜਿਹੜਾ ਮੇਨ ਤਾਂ ਸੰਤ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ 6 ਜੂਨ ਨੂੰ ਹੈ ਔਰ ਉੱਥੇ ਆਲਰੇਡੀ ਸਵੇਰ ਹੈ ਵੀ ਅਕਾਲ ਤਖਤ ਸਾਹਿਬ ਤੇ ਇਸ ਵਾਰ ਇਕੱਠ ਤਾਂ ਹੋਣਾ ਹੀ ਹੋਣਾ ਹੈ ਵੀ ਖਾਲਿਸਤਾਨ ਦੀ ਗੱਲ ਉੱਥੋਂ ਵੀ ਪਰ ਜਿਵੇਂ ਪਿਛਲਿਆਂ ਵਰ੍ਹਿਆਂ 'ਚ ਇਹਨਾਂ ਨੇ ਉਹ ਟਾਸਕ ਫੋਰਸ ਤੇ ਦੂਜਾ ਲਾ ਕੇ ਕੁਟਵਾਏ ਵੀ ਹੋਏ ਨੇ ਨੌਜਵਾਨ ਬੈਰੀਅਰ ਬਣਾ ਦਿੰਦੇ ਨੇ ਅੰਦਰ ਨਹੀਂ ਐਨ ਇਸ ਮੌਕੇ ਦੇ ਉੱਤੇ ਅੱਜ ਖਬਰ ਮੇਨ ਟ੍ਰਿਬਿਊਨ ਦੀ ਮੈਂ ਦੇਖੀ ਕਿ 7-6 ਘੰਟੇ ਦੀ ਫਲਾਈਟ ਹੁੰਦੀ ਹੈ ਕੈਲੀਫੋਰਨੀਆ ਤੋਂ ਮੈਂ ਬਾਕੀ ਨੂੰ ਤਾਂ ਨਹੀਂ ਦੇਖ ਸਕਿਆ। ਹੁਣ ਇਹ ਖਬਰ ਹੈ ਬਲੂ ਸਟਾਰ ਐਨੀਵਰਸਰੀ ਅਕਾਲ ਤਖਤ ਡਾਇਰੈਕਟਸ SGPC to ensure peace says 5 high priests earlier resolution to be implemented in Golden Temple complex ਕਿ ਇਹ ਐਕਟਿੰਗ ਜਥੇਦਾਰ ਅੱਗੋਂ ਐਕਟਿੰਗ ਕਰਦੇ ਆ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਹੈ ਕਿ ਜੀ 18 ਜੁਲਾਈ 2006 ਨੂੰ ਯਾਨੀ ਕਿ 15 ਆਲਮੋਸਟ 17 ਸਾਲ ਪਹਿਲਾਂ ਜਿਹੜਾ 5 ਜਥੇਦਾਰਾਂ ਨੇ ਜਥੇਦਾਰ ਵਿਦਾਂਤੀ ਦੀ ਅਗਵਾਈ ਦੇ ਵਿੱਚ ਕੀਤਾ ਸੀ ਫੈਸਲਾ ਉਹਨੂੰ ਲਾਗੂ ਕਰਵਾਓ। ਹੁਣ ਉਹ ਫੈਸਲਾ ਕੀ ਸੀ ਜਿਹੜਾ ਉਹਨਾਂ ਨੇ ਕੀਤਾ ਸੀ ਉਹ ਰੈਜ਼ੋਲੂਸ਼ਨ ਸੇਜ਼ ਦੈਟ ਨੀਦਰ ਪ੍ਰੋ ਨੋਰ ਐਂਟੀ ਸਲੋਗਨਸ ਬੀ ਰੇਜ਼ਡ
in the परिक्रमा of Golden Temple on the occasion कि जी ना खालिस्तान जिंदाबाद ना ही फॉरन नारे नहीं लग सकते परिक्रमा च किने लाने ने अकाल तख्त तो है ही राजसी सत्ता का केंद्र पर तुसी टाइमिंग देखो ये डिसुएड कर रहे सरकार नूं डीप स्टेट नूं दस रहे हैं जी असी दा हिस्सा नहीं असी तो तुहाडे नाल है फिर उन्होंने कहा जी ये 2006 का मता कीता सी इनू भुल गया ज्ञानी हरप्रीत सिंह नूं भी इसे अकाल तख्त ते 29 अप्रैल 1986 नूं खालिस्तान का ऐलाननामा होया सी बिल्कुल तू पहला उन्होंने लागू कर ये कित्थों आ गया कि जी ये पता नहीं मैं भी नहीं मैनू भी नहीं सी कि वेदांती का कोई ऐसा 2006 का उन्होंने ये लागू कर रहे हैं फिर उन्होंने कहा सिमिलरली द मीडिया परसन शुड रिफ्रेन फ्रॉम टेकिंग इंटरव्यूज बाइट्स और क्वेश्चनिंग एनी परसन बिलोंगिंग टू एनी ਉਹ ਭਾਈ ਦੁਨੀਆ 'ਚ ਜਦੋਂ ਤੁਸੀਂ ਆਪਣਾ ਦੁੱਖ ਦੱਸਦੇ ਹੋ ਮੀਡੀਆ ਤੁਹਾਡੀ ਆਵਾਜ਼ ਹੈ ਭਾਵੇਂ ਦੁਸ਼ਮਣ ਦਾ ਮੀਡੀਆ ਵੀ ਹੁੰਦਾ ਉਹਨਾਂ ਨੇ ਆ ਕੇ ਦੱਸਣਾ ਹੈ ਕਿ ਭਾਈ ਜਿਸ ਖਾਲਿਸਤਾਨ ਨੂੰ ਦਬਾਉਣ ਲਈ 29 ਸਾਲ ਤੋਂ ਹਕੂਮਤ ਲੱਗੀ ਹੋਈ ਹੈ ਹਜ਼ਾਰਾਂ ਸਿੱਖ ਨੌਜਵਾਨ ਉੱਥੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਫਿਰ ਉਹਨਾਂ ਕਿਹਾ ਹਾਊਐਵਰ ਦੇ ਕੁਡ ਡੂ ਦਾ ਸੇਮ ਆਊਟਸਾਈਡ ਦਾ ਪਰਿਕਰਮਾ ਆਫ ਦਾ ਸ਼ਰਾਈਨ ਉਹ ਤੁਹਾਡੇ ਤੋਂ ਸਰਟੀਫਿਕੇਟ ਲੈਣਾ ਉਹਨਾਂ ਨੇ ਬਾਹਰ ਤਾਂ ਕਰਦੇ ਹੀ ਨੇ ਜੇ ਉਹਨਾਂ ਨੇ 5 ਕਿਲੋਮੀਟਰ ਮਾਰਚ ਕੱਢਿਆ ਦਾ ਹਿੰਦੂ ਨੇ ਵੀ ਉਹਦੀ ਕਵਰੇਜ ਕੀਤੀ ਹੈ ਲੇਕਿਨ ਸਭ ਤੋਂ ਅਹਿਮੀਅਤ ਵਾਲੀ ਜੇ ਤੁਸੀਂ ਸਿੱਖਾਂ ਤੋਂ ਡਰਦੇ ਆ ਅਕਾਲ ਤਖਤ ਔਰ ਝੰਡੇ ਬੁੰਗੇ ਦੇ ਵਿਚਕਾਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸ਼ਹੀਦਾਂ ਦੇ ਨਾਂ ਤੇ ਜੂਨ 84 ਦੇ ਸੰਤ ਪਿੰਡਾਂ ਵਾਲੇ ਜਨਰਲ ਸਵੇਗ ਸਿੰਘ ਭਾਈ ਅਮਰੀਕ ਸਿੰਘ ਉਹਨਾਂ ਦੀ ਸਲੈਬ ਲੱਗੀ ਆ ਉਹਨੂੰ ਕਿਹਾ ਹੀ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਦਾ ਗੁਰਦੁਆਰਾ ਹੈ ਅਕਾਲ ਤਖਤ ਤੇ ਨਾਰੇ ਵੀ ਲੱਗਦੇ ਨੇ ਅਕਾਲ ਤਖਤ ਤੇ ਸ਼ਸਤਰ ਵੀ ਹੁੰਦੇ ਨੇ ਅਕਾਲ ਤਖਤ ਦੇ ਉੱਤੇ ਰਾਜ ਲੈਣ ਦੇ ਲਈ ਵੀ ਹਮਲੇ ਕਰਨ ਦੇ ਲਈ ਫੈਸਲੇ ਵੀ ਹੁੰਦੇ ਨੇ ਤੇ ਜੇ ਰਾਜ ਲੈਣਾ ਹੈ ਤਾਂ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਤਾਂ ਰਾਜ ਕਰੇਗਾ ਖਾਲਸਾ ਔਰ ਰਾਜ ਕਰੇਗਾ ਖਾਲਸਾ ਅਕਾਲ ਤਖਤ ਤੇ ਨਹੀਂ ਪੜਿਆ ਜਾਂਦਾ ਜਾਂ ਇਹਨੂੰ ਵੀ ਬੰਦ ਕਰਵਾਉਣਾ ਇਹਨਾਂ ਨੇ ਇਹ ਵੀ ਕਰਵਾਉਣਗੇ ਜੇ ਇਹਨਾਂ ਦਾ ਵਸ ਚੱਲੇ ਸੋ ਅਸੀਂ ਸਮਝਦੇ ਹਾਂ ਕਿ ਇਹ ਮੈਸੇਜ ਬਹੁਤ ਸਟਰੋਂਗਲੀ ਦੇਣਾ ਚਾਹੀਦਾ ਇਹਨਾਂ ਨੂੰ ਕਿ ਇਹ ਬਿਲਕੁਲ ਰਲੇ ਹੋਏ ਨੇ ਇਹਨਾਂ ਤੋਂ ਕੋਈ ਤਵੱਕੋ ਕਰਨੀ ਜਿਹੜੀ ਹੈ ਉਹ ਬਿਲਕੁਲ ਆਪਣੇ ਆਪ ਨੂੰ ਧੋਖਾ ਦੇਣਾ ਕਿਉਂਕਿ ਅਸੀਂ ਬਾਰ-ਬਾਰ ਇਹਨਾਂ ਤੋਂ ਧੋਖਾ ਖਾਂਦੇ ਹਾਂ ਔਰ ਇਹ ਮੇਰਾ ਖਿਆਲ ਹੈ ਵੀ 6 ਜੂਨ ਨੂੰ ਜਦੋਂ ਕਿ ਅਸੀਂ ਕੱਲ ਪ੍ਰੋਗਰਾਮ ਕਰਾਂਗੇ ਖਾਲਿਸਤਾਨ ਜ਼ਿੰਦਾਬਾਦ ਉਸ ਫਿਜ਼ਾ 'ਚ ਗੂੰਜਿਆ ਹੋਏਗਾ ਪਰ ਇਹ ਦੇਖਣਾ ਹੈ ਵੀ ਇਸ ਵਾਰ ਵੀ ਉਹਨਾਂ ਦੀ ਟਾਸਕ ਫੋਰਸ ਉਵੇਂ ਹੀ ਗੁੰਡਾ ਫੋਰਸ ਬਣ ਕੇ ਐਂਡ ਹੁੰਦੀ ਹੈ ਜਿਵੇਂ ਪਿਛਲੇ ਪੀਰੀਅਡ 'ਚ ਹੁੰਦੀ ਰਹੀ ਜਾਂ ਇਸ ਵਾਰ ਇਹ ਬਿਆਨ ਦੇ ਕੇ ਉਹਨਾਂ ਨੇ ਸਰਕਾਰ ਨੂੰ ਵੀ ਖੁਸ਼ ਕਰ ਲਿਆ ਤੇ ਉੱਥੇ ਨਾਰੇ ਲੱਗਦੇ ਰਹਿਣ ਉਸ ਥੱਲੇ ਕਹਿਣਗੇ ਦੇਖੋ ਜੀ ਅਸੀਂ ਭਾਵੇਂ ਦੇਖੋ ਆਪਣੀ ਜਾਨ ਬਚਾਉਣ ਲਈ ਬਿਆਨ ਤਾਂ ਦਿੱਤਾ ਸੀ ਪਰ ਇੰਪਲੀਮੈਂਟ ਤਾਂ ਨਹੀਂ ਨਾ ਕੀਤਾ ਇਹ ਇਹਨਾਂ ਦੀ ਕਰਤੂਤ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਆਸਰਾ ਆਗਿਆ ਦਿਓ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ